बिस्मिल्लाहिर्रहमानिर्रहीम ते अस्सलाम वालेकुम। 17 ਦਸੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਦਾ ਅੱਜ 18ਵਾਂ ਦਿਨ। ਹੁਣ ਚੱਲਦੇ ਹਾਂ ਅੱਜ ਦੀਆਂ ਜ਼ਰਾ ਸੰਘਣੀਆਂ ਤੇ ਗੂੜੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲਾਂ ਇੱਕ ਅਫਸੋਸਨਾਕ ਖਬਰ, ਮੀਆਂ ਮਨਜ਼ੂਰ ਅਹਿਮਦ ਵੱਟੂ ਸਾਹਿਬ ਇੰਤਕਾਲ ਕਰ ਗਏ। ਪਾਕਿਸਤਾਨ ਦੀ ਸਿਆਸਤ, ਖਸੂਸੀ ਤੌਰ ਤੇ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਨਾਂ, ਬੜੀ ਕੰਟਰੋਵਰਸੀਜ਼ ਵੀ ਰਹੀਆਂ ਤੇ ਬੜੇ ਹੋਰ ਮਾਮਲੇ ਵੀ ਰਹੇ। ਮਸਲਾ ਅਗਰ ਉਹਨਾਂ ਦੀ ਜ਼ਰਾ ਸਿਆਸੀ ਸਫ਼ਰ ਤੇ ਥੋੜ੍ਹਾ ਜੀ ਅਸੀਂ ਚਾਨਣ ਪਾਉਣ ਦੀ ਕੋਸ਼ਿਸ਼ ਕਰੀਏ ਤੇ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਵਫਾਤ ਪਾਈ ਹੈ। 1983 'ਚ ਪਹਿਲੀ ਵਾਰੀ ਜ਼ਿਲ੍ਹਾ ਉਕਾੜਾ ਦੇ ਉਹ ਡਿਸਟ੍ਰਿਕਟ ਕੌਂਸਲ ਦੇ ਚੇਅਰਮੈਨ ਬਣੇ। 1985 'ਚ ਪੰਜਾਬ ਅਸੈਂਬਲੀ ਦੇ ਸਪੀਕਰ ਮੁਸਲਿਮ ਲੀਗ ਨੂਨ ਵੱਲੋਂ ਬਣੇ। 1993 'ਚ ਉਹਨਾਂ ਨੇ ਮੁਸਲਿਮ ਲੀਗ ਜਨੇਜੋ ਜੁਆਇਨ ਕਰ ਲਈ ਤੇ ਮੁਸਲਿਮ ਲੀਗ ਜਨੇਜੋ ਨੂੰ ਥੋੜ੍ਹੀਆਂ ਜਿਹੀਆਂ ਸੀਟਾਂ ਵੀ ਮਿਲ ਗਈਆਂ ਉਸ ਸਾਲ, ਕਿਉਂਕਿ ਬੜਾ ਹੀ ਭੈੜਾ ਜੋੜ ਪਿਆ ਹੋਇਆ ਸੀ ਨੂਨ ਲੀਗ ਦਾ ਤੇ ਪੀਪਲਸ ਪਾਰਟੀ ਦਾ। ਪੀਪਲਸ ਪਾਰਟੀ ਨੂੰ ਇੰਨੀਆਂ ਸੀਟਾਂ ਨਾ ਲੱਭੀਆਂ ਵੀ ਆਪ ਹਕੂਮਤ ਬਣਾ ਸਕੇ ਤੇ ਪੀਪਲਸ ਪਾਰਟੀ ਕਿਸੇ ਸੂਰਤ ਨਹੀਂ ਸੀ ਚਾਹੁੰਦੀ ਕਿ ਨੂਨ ਲੀਗ ਉੱਥੇ ਆਪਣੀ ਵਜ਼ਾਰਤ ਆਲਾ ਬਣਾ ਕੇ ਤੇ ਪੰਜਾਬ 'ਚ ਹਕੂਮਤ ਬਣਾ ਸਕੇ, ਕਿਉਂਕਿ ਪਹਿਲੀ ਵਾਰੀ ਜਦੋਂ ਮੁਹਤਰਮਾ ਬੇਨਜ਼ੀਰ ਭੁੱਟੋ ਸ਼ਹੀਦ ਸਾਹਿਬਾ ਨੂੰ ਪਹਿਲੀ ਵਜ਼ਾਰਤ ਉਜ਼ਮਾ ਲੱਭੀ ਸੀ, ਉਦੋਂ ਥੱਲੇ ਨਵਾਜ਼ ਸ਼ਰੀਫ ਸਾਹਿਬ ਨੇ ਪੰਜਾਬ ਦੇ ਵਿੱਚ ਹਕੂਮਤ ਬਣਾਈ ਸੀ ਤੇ ਮੁਹਤਰਮਾ ਦੀ ਹਕੂਮਤ ਉੱਤੇ ਨਹੀਂ ਸੀ ਚੱਲਣ ਦਿੱਤੀ। ਇਸ ਵਾਰੀ ਉਹ ਕੰਮ ਨਹੀਂ ਸੀ ਚਾਹੁੰਦੇ, ਇਸ ਲਈ ਸੀਟਾਂ ਹਾਲਾਂਕਿ ਪੀਪਲਸ ਪਾਰਟੀ ਕੋਲ ਬਹੁਤੀਆਂ ਸਨ ਔਰ ਜਨੇਜੋ ਲੀਗ ਕੋਲ ਕੋਈ ਮੇਰੇ ਖਿਆਲ 8-10-12 ਸੀਟਾਂ ਹੋਣਗੀਆਂ। ਉਸ ਦੇ ਬਾਵਜੂਦ ਉਹਨਾਂ ਨੇ ਵਜ਼ਾਰਤ ਆਲਾ ਜਨੇਜੋ ਲੀਗ ਨੂੰ ਆਫਰ ਕਰ ਦਿੱਤੀ ਤੇ ਮੀਆਂ ਮਨਜ਼ੂਰ ਵੱਟੂ ਉਸ ਵੇਲੇ ਜਨੇਜੋ ਲੀਗ ਵਾਲੇ ਪਾਸਿਓਂ ਉਹ ਵਜ਼ੀਰੇ ਆਲਾ ਬਣ ਗਏ। ਸ਼ਾਇਦ ਪੰਜਾਬ ਦੀ ਤਾਰੀਖ ਦੇ ਵਿੱਚ ਕਿਸੇ ਪਾਰਟੀ ਕੋਲ ਇੰਨੀਆਂ ਥੋੜ੍ਹੀਆਂ ਸੀਟਾਂ ਔਰ ਉਸ ਦੇ ਬਾਵਜੂਦ ਉਹ ਵਜ਼ੀਰੇ ਆਲਾ ਬਣ ਗਏ। ਨਹੀਂ, ਇੰਜ ਨਹੀਂ ਹੈ। ਹੁਣ ਇਹ ਰਿਕਾਰਡ ਮਰੀਮ ਨਵਾਜ਼ ਸਾਹਿਬਾ ਨੇ ਤੋੜ ਛੱਡਿਆ। ਉਹਨਾਂ ਕੋਲ ਉਹਨਾਂ ਤੋਂ ਵੀ ਥੋੜ੍ਹੀਆਂ ਸੀਟਾਂ ਨੇ ਔਰ ਉਸ ਦੇ ਬਾਵਜੂਦ ਉਹ ਵਜ਼ੀਰੇ ਆਲਾ ਪੰਜਾਬ ਬਣੀਆਂ ਬੈਠੀਆਂ ਨੇ। ਹਾਂ, ਉਸ ਵੇਲੇ ਜੋੜ ਤੋੜ ਹਾਰਸ ਟ੍ਰੇਡਿੰਗ ਸੀ, ਇਸ ਵਾਰੀ ਸਿੱਧਾ ਹੀ ਫਾਰਮ 47 ਹੈ ਤੇ ਉਹਨਾਂ ਨੇ ਵਿੱਚੋਂ ਥੋੜ੍ਹੀ ਦੇਰ ਉਹਨਾਂ ਨੇ ਜ਼ਾਹਿਰ ਹੈ ਮੁਸ਼ਰਫ ਦੌਰ ਦੇ ਵਿੱਚ ਮੁਸਲਿਮ ਲੀਗ ਕਾਫ ਦੇ ਵਿੱਚ ਚਲੇ ਗਏ। ਫਿਰ 2008 ਦੇ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਸ਼ਾਮਿਲ ਹੋ ਗਏ, ਵਫਾਕੀ ਵਜ਼ੀਰ ਬਣੇ ਤੇ ਪੰਜਾਬ PPP ਦੇ ਸਦਰ ਵੀ ਰਹੇ। 2018 ਦੇ ਵਿੱਚ ਮੁਖਤਸਰ ਅਰਸੇ ਵਾਸਤੇ PTI ਦੇ ਵਿੱਚ ਆਏ, ਲੇਕਿਨ ਫਿਰ 2024 ਦੇ ਵਿੱਚ ਪੀਪਲਸ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਨੇ ਸ਼ਮੂਲੀਅਤ ਇਖਤਿਆਰ ਕਰ ਲਈ। ਉਹਨਾਂ ਦੀ ਜ਼ਾਹਿਰ ਹੈ ਉਹਨਾਂ ਦੀ ਵਫਾਤ ਹੋਈ ਹੈ। ਸਾਡੀਆਂ ਉਹਨਾਂ ਵਾਸਤੇ ਦੁਆਵਾਂ। ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸੀ ਉਹਦੇ ਵਿੱਚ ਜਿਹੜੀਆਂ ਮੁਸਬਤ ਮੰਨਫੀ ਗੱਲਾਂ ਸਨ ਉਹ ਤੁਹਾਡੇ ਸਾਹਮਣੇ ਰੱਖੀਆਂ ਨੇ। ਬਹਰਹਾਲ ਬੰਦਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਜਿਹੜੀ ਤਾਰੀਖ ਹੁੰਦੀ ਉਹ ਪਿੱਛੇ ਹੀ ਰਹਿ ਜਾਂਦੀ ਹੈ। ਸਾਡੇ ਸਾਰਿਆਂ ਨਾਲ ਹੋਣਾ, ਕੋਈ ਇਕੱਲਾ ਵੱਟੂ ਸਾਹਿਬ ਨਾਲ ਨਹੀਂ ਹੋਇਆ ਜਾਂ ਕਿਸੇ ਹੋਰ ਨਾਲ ਨਹੀਂ ਹੋਣਾ। ਅਸੀਂ ਸਾਰਿਆਂ ਨੇ, ਦੁਨੀਆ ਚਲੋ ਚਲੀ ਦਾ ਮੇਲਾ ਹੈ। ਬੰਦੇ ਨੂੰ ਇੱਥੇ ਤੇ ਇਹੀ ਲੱਗਦਾ, ਸਭ ਨੂੰ, ਮੈਨੂੰ, ਤੁਹਾਨੂੰ, ਸਾਰਿਆਂ ਨੂੰ, ਵੀ ਅਸੀਂ ਇੱਥੋਂ ਕਦੇ ਨਹੀਂ ਜਾਣਾ, ਇੱਥੇ ਹੀ ਰਹਿਣਾ। ਲੇਕਿਨ ਜਦੋਂ ਚਲੇ ਜਾਂਦੇ ਤੇ ਪਿੱਛੇ ਬਸ ਯਾਦਾਂ ਰਹਿ ਜਾਂਦੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਦਨਾਨ ਆਦਿਲ ਸਾਹਿਬ ਦੀ ਹੈ। 17 ਤਾਰੀਖ ਦੇ ਹਿਸਾਬ ਦੇ ਨਾਲ 16 ਨੂੰ ਸਕੂਤੇ ਟਾਕਾ ਹੋਇਆ ਸੀ, ਫਾਲ ਆਫ ਟਾਕਾ। ਤੁਹਾਨੂੰ ਪਤਾ ਹੈ ਪਾਕਿਸਤਾਨ 2 ਟੁੱਟੇ ਹੋਇਆ ਸੀ ਔਰ ਇਸ ਦਿਨ ਪਾਕਿਸਤਾਨ ਟੁੱਟਿਆ ਸੀ। ਅਦਨਾਨ ਆਦਿਲ ਸਾਹਿਬ ਨੇ ਬੜੀ ਖੂਬਸੂਰਤ ਲਾਈਨਾਂ ਲਿਖੀਆਂ ਨੇ ਜਿਹੜੀਆਂ ਅਸਲ ਦੇ ਵਿੱਚ ਤਾਰੀਖ ਦੀ ਹਕੀਕੀ ਡਿਪਿਕਸ਼ਨ ਕਰਦੀਆਂ ਨੇ। ਉਹ ਕਹਿੰਦੇ ਨੇ ਕਿ ਮਸ਼ਰਕੀ ਬੰਗਾਲ ਦੇ ਆਵਾਮ ਫਾਤਮਾ ਜਨਾਹ ਤੇ ਇਤਮਾਦ ਕਰਦੇ ਸਨ। 1965 ਦੇ ਸਦਾਰਤੀ ਇਲੈਕਸ਼ਨ ਦੇ ਵਿੱਚ ਅਗਰ ਉਸ ਵੇਲੇ ਦਾ ਆਰਮੀ ਚੀਫ ਜਨਰਲ ਅਯੂਬ ਖਾਨ ਧਾਂਦਲੀ ਨਾ ਕਰਦਾ ਤੇ ਧਾਂਦਲੀ ਕਰਕੇ ਫਾਤਮਾ ਜਨਾਹ ਨੂੰ ਨਾ ਹਰਾਉਂਦਾ ਤੇ ਅਯੂਬ ਖਾਨ ਦੀ ਬਜਾਏ ਫਾਤਮਾ ਜਨਾਹ ਸਦਰ ਬਣ ਜਾਂਦੀਆਂ ਤੇ ਪਾਕਿਸਤਾਨ ਮੁਤਹਿਦ ਰਹਿ ਸਕਦਾ ਸੀ। ਉਹਦੀ ਵਜ੍ਹਾ ਹੈ ਕਿ ਜਿਹੜੇ ਉਸ ਪਾਸੇ ਮਸ਼ਰਕੀ ਪਾਕਿਸਤਾਨ ਵਾਲੇ ਲੋਕ ਸਨ ਜਾਂ ਬੰਗਾਲ ਵਾਲੇ ਪਾਸੇ ਦੇ ਲੋਕ ਸਨ, ਬੰਗਲਾਦੇਸ਼ ਵਾਲੇ ਲੋਕ ਸਨ, ਉਹ ਫਾਤਮਾ ਜਨਾਹ ਦੇ ਉੱਤੇ ਟਰਸਟ ਕਰਦੇ ਸਨ ਤੇ ਫਾਤਮਾ ਜਨਾਹ ਜਿਹੜੇ ਨੇ ਉਹ ਪਾਕਿਸਤਾਨ ਨੂੰ ਮੁਤਹਿਦ ਰੱਖ ਸਕਦੇ ਸਨ। ਅਦਨਾਨ ਆਦਿਲ ਕਹਿੰਦੇ ਨੇ ਕਿ ਫਾਤਮਾ ਜਨਾਹ ਮੁਤਹਿਦਾ ਪਾਕਿਸਤਾਨ ਦੀ ਆਖਰੀ ਉਮੀਦ ਸਨ, ਲੇਕਿਨ ਸਾਡੇ ਜਿਹੜੇ ਅਹਿਲੇ ਇਕਤਦਾਰ ਉਹ ਅਸਲ ਤੇ ਜਰਨਲਸ ਦੇ ਬਾਰੇ ਲਿਖਣਾ ਚਾਹੁੰਦੇ ਨੇ ਕਿ ਉਹਨਾਂ ਨੇ ਇਸ ਮੌਕੇ ਨੂੰ ਜ਼ਾਇਆ ਕੀਤਾ। ਇਸੇ ਨੂੰ ਨਹੀਂ, ਹਰ ਉਸ ਮੌਕੇ ਨੂੰ। ਇਸ ਵੇਲੇ ਵੇਖ ਲਓ ਤੇ ਇਮਰਾਨ ਖਾਨ ਸਾਰੇ ਦੇ ਸਾਰੇ ਪਾਕਿਸਤਾਨ ਨੂੰ ਜੋੜਦਾ ਹੈ। ਵਾਹਿਦ ਇੱਕ ਵਫਾਕੀ ਲੀਡਰ ਹੈ ਔਰ ਜਿਹਦੇ ਪਿੱਛੇ ਬਲੂਚਿਸਤਾਨ ਤੋਂ ਵੀ ਸਪੋਰਟ ਹੈਗੀ ਹੈ, ਜਿਹਦੇ ਪਿੱਛੇ ਆਵਾਮ ਸਿੰਧ ਚੋਂ ਵੀ ਖਲੋਤੀ ਹੈ, ਜਿਹਦੇ ਪਿੱਛੇ ਆਵਾਮ KP ਚੋਂ ਵੀ ਖਲੋਤੀ ਹੈ, ਜਿਹਦੇ ਪਿੱਛੇ ਆਵਾਮ ਪੰਜਾਬ ਚੋਂ ਵੀ ਖਲੋਤੀ ਹੈ, ਗਿਲਗਿਤ ਬਲਤਿਸਤਾਨ ਤੋਂ ਵੀ ਤੇ ਕਸ਼ਮੀਰ ਤੋਂ ਵੀ। ਇੱਕ ਐਸਾ ਲੀਡਰ ਪੂਰਾ ਪਾਕਿਸਤਾਨ ਜਿਹਦੇ ਮਗਰ ਖਲੋਤਾ ਹੈ। ਲੇਕਿਨ ਦੂਸਰੇ ਪਾਸੇ ਨਵਾਜ਼ ਸ਼ਰੀਫ ਦੇ ਕੋਲ ਪੰਜਾਬ ਦੇ ਚੰਦ ਜ਼ਿਲ੍ਹਿਆਂ ਦੇ ਵਿੱਚ ਛੋਟਾ ਮੋਟਾ ਵੋਟ ਬੈਂਕ ਰਹਿ ਗਿਆ ਹੁਣ ਤੇ ਬਹੁਤ ਹੀ ਛੋਟਾ ਮੋਟਾ। ਪੀਪਲਸ ਪਾਰਟੀ ਕੋਲ ਅੰਦਰੂਨੇ ਸਿੰਧ ਜਾਂ ਕੋਈ ਇੱਕਾ ਦੁੱਕਾ ਕੋਈ ਹੋਰ ਜਗ੍ਹਾ ਹੋਏਗੀ, ਥੋੜ੍ਹਾ ਬਹੁਤ ਵੋਟ ਉੱਥੇ ਰਹਿ ਗਿਆ।
ਬਾਕੀ ਤੁਸੀਂ ਫਜ਼ਲ ਰਹਿਮਾਨ ਵੇਖ ਲਓ, ANP ਵੇਖ ਲਓ, ਸਾਰੀਆਂ ਛੋਟੇ ਛੋਟੇ ਟੁਕੜਿਆਂ ਦੀਆਂ ਪਾਰਟੀਆਂ ਨੇ। ਇਸ ਵੇਲੇ ਇੱਕੋ ਹੀ ਕੌਮੀ ਪਾਰਟੀ ਹੈ ਤੇ ਉਹਦੇ ਨਾਲ ਜਰਨੈਲਾਂ ਨੇ ਸਿਰ ਫਸਾਇਆ ਹੈ। ਉਹ ਆਉਂਦੇ ਨੇ ਵੀ ਨਹੀਂ, ਤੈਨੂੰ ਹਕੂਮਤ ਨਹੀਂ ਬਣਾਉਣ ਦੇਣੀ, ਬਲਕਿ ਤੈਨੂੰ ਜੇਲੇ ਰੱਖਣਾ ਹੈ, ਕਿਉਂਕਿ ਤੇਰੇ ਮਗਰ ਬਹੁਤੀ ਆਵਾਮ ਹੈ। ਇਹੀ ਕੰਮ ਇਹਨਾਂ ਨੇ ਉਸ ਵੇਲੇ ਫਾਤਮਾ ਜਨਾਹ ਸਾਹਿਬਾ ਨਾਲ ਕੀਤਾ ਸੀ। ਉਹਨਾਂ ਨੂੰ ਵੀ ਇਹੀ ਆਂਦੇ ਸਨ ਵੀ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ, ਜਾਂ ਤੁਹਾਨੂੰ ਅਸੀਂ ਇਲੈਕਸ਼ਨ ਨਹੀਂ ਜਿੱਤਣ ਦੇਣਾ ਕਿਸੇ ਸੂਰਤ ਵੀ, ਜੋ ਸਾਨੂੰ ਮਰਜ਼ੀ ਕਰਨਾ ਪੈ ਜਾਏ। ਉਹਨਾਂ ਦੇ ਉੱਤੇ ਵੀ ਰਾਹ ਦਾ ਏਜੰਟ ਹੋਣ ਦਾ ਇਲਜ਼ਾਮ, CIA ਦਾ ਏਜੰਟ ਹੋਣ ਦਾ ਇਲਜ਼ਾਮ, ਤੇ ਪਤਾ ਨਹੀਂ ਕਿਹੜਾ ਕਿਹੜਾ ਏਜੰਟ ਹੋਣ ਦਾ ਇਲਜ਼ਾਮ ਇਹਨਾਂ ਨੇ ਲਾ ਛੱਡਿਆ। ਲੇਕਿਨ ਆਖਿਰ ਤੇ ਕੀ ਹੋਇਆ, ਉਹ ਤੇ ਇਸ ਦੁਨੀਆ ਤੋਂ ਚਲੇ ਗਏ। ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਉਹਨਾਂ ਦੀ ਮਗਫਰਤ ਕਰੇ। ਫਾਤਮਾ ਜਨਾਹ ਸਾਹਿਬਾ ਇੱਥੋਂ ਚਲੇ ਗਏ, ਲੜਦੇ ਇਸ ਨਿਜ਼ਾਮ ਦੇ ਖਿਲਾਫ ਜੰਗ ਕਰਦੇ ਹੋਏ, ਇਹਨਾਂ ਜਰਨੈਲਾਂ ਉਸ ਵਕਤ ਦੇ ਜਿਹੜੇ ਸਨ ਉਹਨਾਂ ਦੇ ਜ਼ੁਲਮ ਦੇ ਖਿਲਾਫ ਖਲੋਂਦੇ ਹੋਏ ਉਹ ਤੇ ਵਫਾਤ ਪਾ ਕੇ ਚਲੇ ਗਏ। ਲੇਕਿਨ ਪਾਕਿਸਤਾਨ ਉਸ ਤੋਂ ਬਾਅਦ ਦੋ ਟੋਟੇ ਹੋ ਗਿਆ। ਉਸ ਵੇਲੇ ਭੁੱਟੋ ਸਾਹਿਬ ਨੂੰ ਨਾਲ ਰਲਾਇਆ ਸੀ ਤੇ ਸ਼ੇਖ ਮੁਜੀਬ ਜਿਹਨੇ 162 ਦੇ ਵਿੱਚੋਂ 160 ਸੀਟਾਂ ਜਿੱਤੀਆਂ ਸਨ, ਉਹਨੂੰ ਅਸੀਂ ਹਕੂਮਤ ਨਾ ਦਿੱਤੀ। ਇਸ ਪਾਸੇ ਵਾਲੇ ਮਤਲਬ ਮਗਰਬੀ ਪਾਕਿਸਤਾਨ, ਉਸ ਵੇਲੇ ਦਾ ਅੱਜ ਦਾ ਪਾਕਿਸਤਾਨ, ਇਹਨਾਂ ਸਾਰਿਆਂ ਨੇ ਵੀ ਆਖਿਆ ਵੀ ਚੰਗਾ ਹੈ, ਗੋਡਾ ਫੇਰੋ, ਬੰਗਾਲੀਆਂ ਨੂੰ ਗੋਡਾ ਫੇਰੋ, ਇਹਨਾਂ ਨੂੰ ਹਕੂਮਤ ਕਿਉਂ ਦੇਣੀ ਹੈ। ਆਮ ਬੰਦੇ ਨੇ ਵੀ ਆਵਾਜ਼ ਨਹੀਂ ਚੁੱਕੀ। ਸਾਡੀ ਸਰਿਸ਼ਤ ਹੈ, ਸਾਡੀ ਜਦ ਦੇ ਵਿੱਚ ਹੈ ਸ਼ਾਇਦ ਪਾਕਿਸਤਾਨੀਆਂ ਦੇ ਵਿੱਚ ਕਿ ਅਸੀਂ ਜਿਸ ਵੇਲੇ ਵੇਲਾ ਹੁੰਦਾ ਉਸ ਵੇਲੇ ਬੋਲਦੇ ਨਹੀਂ ਨਾ ਇਨਸਾਫੀ ਤੇ, ਉਸ ਵੇਲੇ ਬਾਂਹ ਕੱਢ ਕੇ ਨਹੀਂ ਦੱਸਦੇ ਕਿ ਬਈ ਇਹ ਗਲਤ ਕੰਮ ਹੋਣ ਡਿਆ, ਇਹਨੂੰ ਢੱਕੋ। ਜਿਵੇਂ ਇਸ ਵੇਲੇ ਇਮਰਾਨ ਖਾਨ ਦੇ ਨਾਲ ਗਲਤ ਕੰਮ ਹੋ ਰਿਹਾ ਅਤੇ ਉਹਨਾਂ ਨੂੰ ਜਿਸ ਤਰੀਕੇ ਨਾਲ ਜੇਲ੍ਹ 'ਚ ਰੱਖਿਆ, ਜਿਸ ਤਰੀਕੇ ਨਾਲ ਉਹਨਾਂ ਦਾ ਮੈਂਡੇਟ ਲੁੱਟਿਆ, ਤੇ ਹੁਣ ਉਹਨਾਂ ਦੀਆਂ ਭੈਣਾਂ 'ਤੇ ਵੀ ਜ਼ੁਲਮ ਕੀਤਾ ਜਾਂਦਾ, ਉਹਨਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ ਜਾਂਦੀ। ਇਹੋ ਸਭ ਕੁਝ ਯਾਹਿਆ ਖਾਨ ਵੀ ਕਰਦਾ ਸੀ, ਜੋ ਅੱਜ ਕੱਲ੍ਹ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਕਰਦੇ ਨੇ, ਬਲਕਿ ਜੋ ਕੁਝ ਫੀਲਡ ਮਾਰਸ਼ਲ ਅਯੂਬ ਖਾਨ ਨੇ ਕੀਤਾ ਉਹ ਹੀ ਅੱਜ ਦਾ ਫੀਲਡ ਮਾਰਸ਼ਲ ਆਸਿਮ ਮੁਨੀਰ ਕਰਨ ਡਿਆ। ਬਸ ਅੱਲਾ ਨਾ ਕਰੇ ਵੀ ਨਤੀਜੇ ਉਹੋ ਜਿਹੇ ਨਿਕਲਣ ਜਿਹੋ ਜਿਹੇ ਨਤੀਜੇ ਫੀਲਡ ਮਾਰਸ਼ਲ ਅਯੂਬ ਖਾਨ ਦੀਆਂ ਕਰਤੂਤਾਂ ਜਿਹੜੀਆਂ ਸਨ ਉਹਨਾਂ ਤੋਂ ਨਿਕਲੇ ਸਨ। ਅੱਛਾ ਜੀ, ਅੱਗੇ ਚੱਲਦੇ ਜ਼ਰਾ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬਿਹਾਰ ਤੋਂ ਹੈ। ਬਿਹਾਰ ਦੇ ਵਿੱਚ ਤੁਹਾਨੂੰ ਨਤੀਸ਼ ਕੁਮਾਰ ਨੇ ਜਿਹੜੀ ਹਰਕਤ ਕੀਤੀ ਉਹ ਤਾਂ ਪਤਾ ਹੀ ਹੈ ਤੁਹਾਨੂੰ, ਕਿ ਇੱਕ ਖਾਤੂਨ ਡਾਕਟਰ ਨੂੰ ਡਿਗਰੀ ਦੇ ਰਹੇ ਸਨ, ਸਰਟੀਫਿਕੇਟ ਦੇ ਰਹੇ ਸਨ। ਬੜੇ ਉਮਰ ਰਸੀਦਾ ਨੇ ਨਤੀਸ਼ ਕੁਮਾਰ, ਜਿਹੜੇ ਉੱਥੋਂ ਚੀਫ ਮਿਨਿਸਟਰ ਨੇ ਤੇ ਮੋਦੀ ਦੇ ਕਰੀਬੀ ਸਾਥੀ ਵੀ ਨੇ ਗਵਰਨਮੈਂਟ ਬਣਾਉਣ ਦੇ ਵਿੱਚ। ਪਾਰਟੀਆਂ ਉਹਨਾਂ ਦੀਆਂ ਅਲੱਗ-ਅਲੱਗ ਨੇ, ਲੇਕਿਨ ਇਕੱਠੇ ਸਿਆਸਤ ਕਰਦੇ ਨੇ ਤੇ ਇਕੱਠੇ ਉਹਨਾਂ ਨੇ ਪਾਰਟੀ ਬਣਾਈ। ਖੈਰ, ਉਹਨਾਂ ਨੇ ਉਸ ਮੁਸਲਿਮ ਖਾਤੂਨ ਦਾ ਨਕਾਬ ਜਿਹੜਾ ਉਹ ਖਿੱਚ ਦਿੱਤਾ। ਉਸ ਤੋਂ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਲਾਹਨਤਾਨ ਉਹਨਾਂ ਦੇ ਉੱਤੇ ਹੋ ਰਹੀ ਹੈ। ਲੇਕਿਨ ਇਹ ਹੁਣ ਕੋਈ ਨਵਾਂ ਜਵਾਨ ਹੈ, ਉਹਨੇ ਆਖਿਆ ਵੀ ਨਹੀਂ, ਮੈਂ ਉਸ ਤੋਂ ਵੀ ਅਗਲੇ ਲੈਵਲ ਦੀ ਬੇਸ਼ਰਮੀ ਕਰਾਂਗਾ, ਕਿਉਂਕਿ ਵੱਧ ਕੇ, ਮੇਰਾ ਮਤਲਬ ਹੈ ਕਿ ਜਿਸ ਤਰ੍ਹਾਂ ਤੁਸੀਂ ਇੱਥੇ ਸਾਡੇ ਵਾਲੇ ਪਾਸੇ ਨਹੀਂ ਵੇਖਦੇ, ਬੰਦੇ ਵੱਧ ਕੇ ਗੱਲਾਂ ਕਰਦੇ ਨੇ, ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹੜੀਆਂ ਉਹਨਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ। ਅੱਜ ਕੀਤੀਆਂ ਕੱਲ ਪਤਾ ਨਹੀਂ ਕਿਵੇਂ ਭੁਗਤਣਗੇ, ਲੇਕਿਨ ਅੱਜ ਕਰਦੇ ਨੇ। ਇਸੇ ਤਰੀਕੇ ਨਾਲ ਸੰਜੇ ਨਿਸ਼ਾਦ ਇਹਨਾਂ ਦਾ ਨਾਂ ਹੈ, ਇੱਕ ਕੈਬਨਿਟ ਮਿਨਿਸਟਰ ਨੇ UP ਦੀ ਗਵਰਨਮੈਂਟ ਦੇ ਵਿੱਚ, ਉੱਤਰ ਪ੍ਰਦੇਸ਼ ਦੀ ਗਵਰਨਮੈਂਟ 'ਚ, ਤੇ BJP ਦੇ ਅਲਾਏ ਨੇ, ਉਹਨਾਂ ਦੇ ਸਾਥੀ ਨੇ। ਤੇ ਉਹਨਾਂ ਨੇ ਆਖਿਆ ਵੀ ਸ਼ੁਕਰ ਕਰੋ ਨਕਾਬ ਹੀ ਖਿੱਚਿਆ ਹੈ, ਕਿਤੇ ਹੋਰ ਤਾਂ ਨਹੀਂ ਹੱਥ ਲਾ ਦਿੱਤਾ ਉਸ ਖਾਤੂਨ ਨੂੰ, ਕਿਸੇ ਹੋਰ ਜਗ੍ਹਾ 'ਤੇ ਹੱਥ ਲਾ ਦਿੰਦੇ ਫਿਰ ਤੁਸੀਂ ਕੀ ਕਰਦੇ। ਹਜੇ ਤਾਂ ਸਿਰਫ ਨਕਾਬ ਖਿੱਚਿਆ। ਤੁਹਾਨੂੰ ਯਕੀਨ ਨਹੀਂ ਆ ਰਿਹਾ ਹੋਏਗਾ ਕਿ ਕੋਈ ਬੰਦਾ ਇਹੋ ਜਿਹੀ ਬੇਸ਼ਰਮੀ ਦੀ ਸਟੇਟਮੈਂਟ ਦੇ ਸਕਦਾ ਹੈ। ਆਪ ਸੁਣ ਲਓ। अरे वो भी तो आदमी है ना, पीछे नहीं पड़ जाना चाहिए। छू दिया नकाब तो इतना हो गया, कहीं और छूते तब क्या हो जाता। नहीं तो आपको क्या लग रहा है कि कहीं और भी छू लेते क्या है? आप इस तरह की बात कर रहे हैं, क्या कहीं और छू लेते? नहीं, आप लोग तो अब नकाब पर इतना है, कहीं और चेहरा वरा छुआ जाता, कहीं और अंगुली पड़ जाती, तब क्या करते हैं आप लोग। नकाब तो छूना लाजमी, क्योंकि ਸੁਣ ਲਿਆ ਜੀ। ਹੁਣ ਇਹ ਜਿਹੜੇ ਬਰੇ ਸਗੀਰ ਦੇ ਮੁਸਲਮਾਨ ਨੇ, ਸੋਚੋ ਇਹਨਾਂ ਦੀ ਕਿੱਡੀ ਵੱਡੀ ਟ੍ਰੈਜਡੀ ਹੈ। ਇਹ 3 ਹਿੱਸਿਆਂ 'ਚ ਤਕਸੀਮ ਹੋਏ। ਇੱਕ ਤੁਹਾਡੇ ਸਾਹਮਣੇ ਬੰਗਲਾਦੇਸ਼ ਬਣਿਆ, ਇੱਕ ਇਸ ਵੇਲੇ ਪਾਕਿਸਤਾਨ, ਤੇ ਇੱਕ ਹਿੰਦੁਸਤਾਨ 'ਚ ਰਹਿਣ ਵਾਲੇ। ਹਿੰਦੁਸਤਾਨ 'ਚ ਰਹਿਣ ਵਾਲਿਆਂ ਦਾ ਤੁਹਾਨੂੰ ਦੱਸ ਛੱਡਿਆ, ਕਈ ਵਾਰੀ ਆਉਂਦੇ ਨੇ ਵੀ ਉਹਨਾਂ ਨੇ ਘਰ ਦੇ ਵਿੱਚ ਜਿਹੜਾ ਉਹ ਬੀਫ ਲੈ ਆਏ ਨੇ, ਉਹਨੂੰ ਵੱਡਾ ਗੋਸ਼ਤ ਵੀ ਆਖ ਦਿੰਦੇ ਨੇ। ਉਸ ਚੱਕਰ ਦੇ ਉੱਤੇ ਉਹ ਆ ਚੜ੍ਹਦੇ ਨੇ ਤੇ ਉਹਨਾਂ ਨੂੰ ਲਿੰਚ ਕਰ ਦਿੰਦੇ ਨੇ, ਕਿਸੇ ਨੂੰ ਸਾੜ ਦਿੰਦੇ ਨੇ ਤੇ ਕਿਸੇ ਨੂੰ ਮਾਰ ਦਿੰਦੇ ਨੇ। ਉਸ ਤੋਂ ਇਲਾਵਾ ਜੋ ਕੁਝ ਉੱਥੇ ਉਹਨਾਂ ਦੇ ਨਾਲ ਕਰਨ ਡਏ ਨੇ, ਬਾਬਰੀ ਮਸਜਿਦ ਤੋਂ ਲੈ ਕੇ ਦੂਸਰੇ ਕੰਮਾਂ 'ਚ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ। ਵੱਡੇ ਜਿਹੜੇ ਫਿਲਮ ਐਕਟਰ ਨੇ ਉਹ ਆਪਣੇ ਮੂੰਹ ਆਉਂਦੇ ਨੇ ਵੀ ਫਲਾਣੇ ਇਲਾਕੇ 'ਚ ਸਾਡੇ 'ਤੇ ਪਾਬੰਦੀ, ਅਸੀਂ ਘਰ ਨਹੀਂ ਖਰੀਦ ਸਕਦੇ। ਇਹ ਸਭ ਕੁਝ ਤਾਂ ਤੁਸੀਂ ਸੁਣਦੇ ਹੀ ਰਹਿੰਦੇ ਹੋ ਜਿਹੜਾ ਇੰਡੀਆ ਦੇ ਵਿੱਚ ਹੋਣ ਡਿਆ। ਹੁਣ ਜ਼ਰਾ ਨਾਲ ਦੇ ਘਰ ਬੰਗਲਾਦੇਸ਼ ਚਲੇ ਜਾਓ। ਬੰਗਲਾਦੇਸ਼ ਦੇ ਵਿੱਚ ਜੋ ਕੁਝ ਹੋਇਆ, ਇੱਕ ਤਾਂ 1971 ਦੇ ਵਿੱਚ ਜਿਸ ਤਰ੍ਹਾਂ ਅਸੀਂ ਆਪੋ 'ਚ ਲੜੇ ਮਰੇ, ਇੱਕ ਦੂਜੇ ਨੂੰ ਮਾਰਿਆ, ਨਫ਼ਰਤਾਂ, ਗੋਲੀਆਂ, ਉੱਥੇ ਜੋ ਕੁਝ ਹੋਇਆ ਉਹ ਮੈਨੂੰ ਦੱਸਣ ਦੀ ਲੋੜ ਨਹੀਂ। ਜੋ ਕੁਝ 1971 'ਚ ਅਸੀਂ ਆਪੋ 'ਚ ਕੀਤਾ, ਅਸੀਂ ਕੀਤਾ ਬਹੁਤਾ ਉਹਨਾਂ ਦੇ ਨਾਲ, ਉਹਨਾਂ ਨੇ ਕੀ ਕਰਨਾ ਸੀ। ਫੌਜ ਸਾਡੀ ਉੱਥੇ ਸੀ ਜ਼ਾਹਿਰ ਹੈ। ਬਹਰਹਾਲ ਜੋ ਕੁਝ ਅਸੀਂ ਕੀਤਾ
ਉਹਨਾਂ ਨੇ ਜਿਹੜੀ ਤਕਲੀਫ ਪੀੜ ਕੱਟੀ ਉਹ ਤੇ ਕੱਟੀ, ਉਸ ਤੋਂ ਬਾਅਦ ਵੀ ਉਹਨਾਂ ਦੀ ਪੀੜ ਕਿਤੇ ਰੁਕੀ ਨਹੀਂ। ਅੱਜ ਵੀ ਅਗਰ ਵੇਖੋ ਤੇ ਉੱਥੇ ਅਫਰਾ ਤਫਰੀ ਹੈ। ਇਸ ਵੇਲੇ ਜਿਹੜੀ ਸ਼ੇਖ ਹਸੀਨਾ ਵਾਜਦ ਹੈ ਉਹ ਇੰਡੀਆ 'ਚ ਬੈਠੀ ਹੈ। ਹੁਣ ਉਹਨਾਂ ਦੀ ਹਕੂਮਤ ਆਂਦੀ ਹੈ ਵੀ ਉੱਥੋਂ ਉਹ ਕਾਤਲਾਨਾ ਹਮਲੇ ਕਰਵਾਉਣ ਡਈ ਹੈ, ਜਿਹੜੀ ਪਿੱਛੇ ਇਸ ਵੇਲੇ ਮੌਜੂਦਾ ਹਕੂਮਤ ਹੈ ਉਹਨਾਂ ਦੇ ਵਜ਼ੀਰਾਂ ਦੇ ਉੱਤੇ। ਮਤਲਬ ਉੱਥੇ ਇਸ ਵੇਲੇ ਵੀ ਪੁਰਅਮਨ ਇਲੈਕਸ਼ਨ ਨਹੀਂ ਹੋ ਪਾ ਰਹੇ ਤੇ ਉੱਥੇ ਅਫਰਾ ਤਫਰੀ ਹੈ, ਲੋਕਾਂ ਨੂੰ ਬੁਨਿਆਦੀ ਹਕੂਕ ਨਹੀਂ ਮਿਲੇ। ਇਹ ਹੁਣ ਪਿਛਲੇ ਸਾਲ ਤੁਹਾਨੂੰ ਯਾਦ ਹੈ, ਜਾਂ ਪਿਛਲੇ ਸਾਲ ਤੋਂ ਪਿਛਲੇ ਸਾਲ ਜਿਹੜੇ 2-3-4 ਸਾਲ ਆਖਰੀ ਲੰਘੇ ਨੇ, ਸ਼ੇਖ ਹਸੀਨਾ ਨੇ ਉੱਥੇ ਕਿਹੋ ਜਿਹੀ ਕਿਆਮਤ ਬਰਪਾ ਕੀਤੀ ਸੀ। ਆਪਣੇ ਮੁਖਾਲਫਾਂ ਦੇ ਨਾਲ ਕੀ ਕੁਝ ਉੱਥੇ ਕੀਤਾ, ਜੇਲ੍ਹਾਂ 'ਚ ਪਾਇਆ, ਫਾਂਸੀਆਂ ਦਿੱਤੀਆਂ ਲੋਕਾਂ ਨੂੰ, 80-85-90 ਸਾਲ ਦੇ ਉਮਰ ਦੇ ਲੋਕਾਂ ਨੂੰ, ਤੇ ਉੱਥੇ ਜ਼ੁਲਮ ਦਾ ਬਾਜ਼ਾਰ ਗਰਮ ਕੀਤਾ। ਉੱਥੇ ਲੋਕਾਂ ਨੂੰ ਉਮੀਦ ਹੀ ਨਹੀਂ ਸੀ ਕਿ ਉਹਨਾਂ ਦੀ ਕਦੀ ਇਹੋ ਜਿਹੀ ਡਿਕਟੇਟਰ ਹਸੀਨਾ ਵਾਜਦ ਕੋਲੋਂ ਜਾਨ ਛੁੱਟ ਜਾਏਗੀ। ਆਖਿਰਕਾਰ ਛੁੱਟ ਗਈ ਤੇ ਹੁਣ ਹਸੀਨਾ ਵਾਜਦ ਨੂੰ ਥਾਂ ਨਹੀਂ ਲੱਭਣ ਡਿਆ ਲੁਕਣ ਦਾ, ਉਹਨੇ ਇੰਡੀਆ ਜਾ ਕੇ ਪਨਾਹ ਲਈ। ਇਸ ਲਈ ਉੱਥੇ ਵੀ ਅੱਗ ਹੀ ਬਲਣ ਡਈ, ਉਹਨਾਂ ਦੀ ਜ਼ਿੰਦਗੀ ਨੂੰ ਵੀ ਕੋਈ ਸਕੂਨ ਨਹੀਂ। ਤੇ ਸਾਡੇ ਪਾਸੇ ਆ ਜਾਓ, ਸਾਨੂੰ ਪਹਿਲਾਂ ਅਯੂਬ ਖਾਨ ਲੱਭਿਆ, ਤੇ ਫਿਰ ਯਾਹਿਆ ਖਾਨ ਲੱਭਿਆ, ਤੇ ਫਿਰ ਜ਼ਿਆਉਲ ਹਕ ਲੱਭਿਆ, ਤੇ ਉਹਨੇ ਭੁੱਟੋ ਸਾਹਿਬ ਨੂੰ ਟੰਗ ਦਿੱਤਾ। ਉਸ ਤੋਂ ਪਹਿਲਾਂ ਤੁਸੀਂ ਯਾਦ ਕਰੋ, ਭੁੱਟੋ ਸਾਹਿਬ ਨੂੰ ਫਾਂਸੀ ਦੇਣ ਤੋਂ ਪਹਿਲਾਂ, ਸ਼ਹੀਦ ਕਰਨ ਤੋਂ ਪਹਿਲਾਂ ਤੁਸੀਂ ਵੇਖੋ ਕਿਸ ਤਰੀਕੇ ਨਾਲ ਫਾਤਮਾ ਜਨਾਹ ਸਾਹਿਬਾ ਦੇ ਨਾਲ ਜੋ ਕੁਝ ਕੀਤਾ ਗਿਆ। ਉਦੋਂ ਗਾਂਹ ਤੁਰੇ ਤੇ ਜ਼ਿਆਉਲ ਹਕ ਤੋਂ ਅੱਗੇ ਮੁਸ਼ਰਫ ਸਾਹਿਬ ਆ ਗਏ, ਤੇ ਮੁਸ਼ਰਫ ਸਾਹਿਬ ਤੋਂ ਅੱਗੇ ਬਾਜਵਾ, ਤੇ ਬਾਜਵੇ ਤੋਂ ਅੱਗੇ ਹੁਣ ਜਿਹੜਾ ਆਸਿਮ ਮੁਨੀਰ ਸਾਹਿਬ ਜਿਹੜੇ ਨੇ, ਸਾਰੇ ਹੀ ਪਾਕਿਸਤਾਨੀਆਂ ਨੂੰ ਟੰਬਾ ਫੇਰਨ ਡਏ। ਬਲੋਚਿਸਤਾਨ ਦਾ ਹਾਲ ਵੇਖ ਲਓ, KP ਦਾ ਹਾਲ ਵੇਖ ਲਓ, ਅੱਜ PTI ਦਾ ਹਾਲ ਵੇਖ ਲਓ, ਇਮਰਾਨ ਖਾਨ ਦਾ ਹਾਲ ਵੇਖ ਲਓ, ਤੁਸੀਂ 26 ਨਵੰਬਰ ਨੂੰ ਜੋ ਕੁਝ ਕੀਤਾ ਉਹ ਵੇਖ ਲਓ, ਕਸ਼ਮੀਰ ਵੇਖ ਲਓ, ਮਰੀਦ ਕੇ ਵੇਖ ਲਓ। ਮਤਲਬ ਇੱਧਰ ਵੀ ਇਸੇ ਤਰ੍ਹਾਂ ਦਾ ਹੀ ਆਲਮ। ਇਹ ਹੁਣ ਜ਼ਰਾ ਅਗਰ ਗੌਰ ਕਰੋ, ਗੱਲ ਗੂੜੀ ਹੈ, ਪਰ ਇਹਨੂੰ ਅਗਰ ਸਮਝਣ ਦੀ ਕੋਸ਼ਿਸ਼ ਕਰੋ ਤੇ ਇਹ ਤਿੰਨ ਜਿਹੜੇ ਘਰ ਬਣੇ ਨੇ, ਜਾਂ ਤਿੰਨ ਪਾਸੇ ਜਿੱਥੇ ਮੁਸਲਮਾਨ ਰਹਿਣ ਡਏ ਨੇ ਬਰੇ ਸਗੀਰ ਦੇ, ਇੰਡੀਆ, ਬੰਗਲਾਦੇਸ਼ ਤੇ ਪਾਕਿਸਤਾਨ, ਤਿੰਨੋਂ ਥਾਵਾਂ ਤੇ ਮੁਸਲਮਾਨਾਂ ਦੇ ਨਾਲ ਕੀ ਸਲੂਕ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਕੀ ਸਲੂਕ ਭੁਗਤਣਾ ਪੈ ਰਿਹਾ, ਉਹ ਸਭ ਕੁਝ ਤੁਹਾਡੇ ਸਾਹਮਣੇ। ਰੱਬ ਕੋਲੋਂ ਹੀ ਦੁਆ ਕਰੀਏ ਵੀ ਰੱਬ ਕੋਈ ਸਾਡੇ ਜਿਹੜੇ ਅਮਾਲ ਨੇ ਉਹਨਾਂ ਦੀ ਮਾਫੀ ਦੇਵੇ ਸਾਨੂੰ, ਤੇ ਸਾਡੇ ਹਾਲਾਤ ਜ਼ਰਾ ਬਿਹਤਰ ਕਰੇ, ਵਰਨਾ ਤਿੰਨਾਂ ਥਾਵਾਂ ਦੇ ਉੱਤੇ ਸਕੂਨ ਕਿਸੇ ਨੂੰ ਕੋਈ ਨਹੀਂ। ਅੱਛਾ ਜੀ, ਅੱਗੋਂ ਰਾਣਾ ਮਸ਼ਹੂਦ ਸਾਹਿਬ ਨੇ ਬਿਆਨ ਦਿੱਤਾ ਹੈ। ਇਹ ਉਹੀ ਨੇ ਜਿਹੜੇ ਆਂਦੇ ਸਨ ਸਾਰੀ ਆਪਕਾ ਵਿਜ਼ਨ ਹੈ। ਯਾਦ ਹੈ ਜਿਸ ਵੇਲੇ ਨਦੀਮ ਨੇ ਲੜਕੇ ਨੇ ਉਹ ਨੇਜ਼ਾ ਸੁੱਟਿਆ ਸੀ ਤੇ ਉਹਨੇ ਇੱਕ ਰਿਕਾਰਡ ਕਾਇਮ ਕੀਤਾ ਸੀ, ਤੇ ਉਸ ਵੇਲੇ ਉਹਨਾਂ ਆਖਿਆ ਵੀ ਸਾਰੇ ਆਪ ਤੁਹਾਡਾ ਹੀ ਵਿਜ਼ਨ ਹੈ, ਤੁਹਾਡੇ ਵਿਜ਼ਨ ਤੋਂ ਹੀ ਹੋਇਆ ਸਾਰਾ ਕੰਮ। ਉਹ ਆਂਦੇ ਨੇ ਕਿ ਜੀ ਫੀਲਡ ਮਾਰਸ਼ਲ ਆਸਿਮ ਮੁਨੀਰ ਤੇ ਸ਼ਹਿਬਾਜ਼ ਸ਼ਰੀਫ ਹਰ ਉਸ ਮਜ਼ਲੂਮ ਦੇ ਨਾਲ ਖਲੋਤੇ ਨੇ ਜਿਹਦੇ ਨਾਲ ਜ਼ਿਆਦਤੀ ਹੋਏਗੀ, ਤੇ ਮੁਸਲਮਾਨ ਔਰਤ ਦਾ ਨਕਾਬ ਖਿੱਚਣ ਦੇ ਖਿਲਾਫ ਕੋਈ ਇhtਜਾਜ ਨਹੀਂ ਹੋਇਆ। ਮਤਲਬ ਉਹ ਆਖਣ ਦੇ ਨੇ PTI ਵਾਲਿਆਂ ਨੇ ਗੱਲ ਨਹੀਂ ਕੀਤੀ। ਹਾਲਾਂਕਿ ਇਹਨਾਂ ਨੂੰ ਮੇਰੇ ਖਿਆਲ ਤੀਸਰੇ ਦਿਨ ਪਤਾ ਲੱਗਾ ਹੈ। ਪਹਿਲੇ ਦਿਨ ਤੋਂ ਗੱਲ ਹੀ ਅਸੀਂ ਕਰਨ ਡਏ ਹਾਂ। ਸਭ ਤੋਂ ਪਹਿਲਾਂ ਆਵਾਜ਼ ਹੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਉਸ ਜ਼ੁਲਮ ਤੇ ਚੁੱਕੀ ਹੈ। ਲੇਕਿਨ ਜ਼ਾਹਿਰ ਹੈ ਚਲੋ ਇਹ ਸੁੱਤੇ ਉੱਠ ਪਏ ਨੇ, ਇਹਨਾਂ ਦੀ ਮਰਜ਼ੀ ਹੈ, ਨਾਲੇ ਉਹਨਾਂ ਦੀ ਮਜਬੂਰੀ ਹੈ, ਉਹਨਾਂ ਨੇ ਬਿਆਨ ਵੀ ਦੇਣਾ ਹੁੰਦਾ ਕੋਈ ਨਾ ਕੋਈ। ਅੱਛਾ ਜੀ, ਅੱਗੇ ਫਰਾ ਅਜ਼ੀਮ ਸ਼ਾਹ ਸਾਹਿਬਾ ਨੇ, ਇਹ ਵੀ ਜਰਨੈਲੀ ਕਿਸਮ ਦੀ ਇਸ ਵੇਲੇ ਰਾਣੀ ਸਾਹਿਬਾ ਨੇ, ਤੇ ਇਹ ਜਿਵੇਂ ਪੰਜਾਬ 'ਚ ਇੱਕ ਰਾਣੀ ਹੈ ਇਸੇ ਤਰ੍ਹਾਂ ਹੀ ਇਹ ਬਲੋਚਿਸਤਾਨ 'ਚ ਰਾਣੀ ਸਾਹਿਬਾ ਨੇ। ਫਰਾ ਅਜ਼ੀਮ ਸ਼ਾਹ ਸਾਹਿਬਾ ਆਂਦੀਆਂ ਨੇ, ਮਰਦੇ ਮੋਮਨ ਮਰਦੇ ਹੱਕ, ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਨੇ ਪਾਕਿਸਤਾਨ ਦਾ ਮੰਜ਼ਰਨਾਮਾ ਬਦਲ ਕੇ ਰੱਖ ਦਿੱਤਾ ਹੈ। ਪਾਕਿਸਤਾਨ ਦੀ ਦੁਨੀਆ ਭਰ ਦੇ ਵਿੱਚ ਇੱਜ਼ਤ ਅਫਜ਼ਾਈ ਹੋਈ ਹੈ ਤੇ ਇਹ ਫੀਲਡ ਮਾਰਸ਼ਲ ਦੀ ਵਜ੍ਹਾ ਤੋਂ ਹੋਈ ਹੈ। ਇਹੋ ਜਿਹੇ ਬਿਆਨ ਹੀ 1971 ਤੋਂ ਪਹਿਲਾਂ ਵੀ ਇਹੋ ਜਿਹੇ ਸਿਆਸਤਦਾਨ ਤੇ ਇਹੋ ਜਿਹੇ ਸਾਫੀ ਉਸ ਵੇਲੇ ਦਿੰਦੇ ਸਨ। ਇੱਕ ਪਾਸੇ ਪਾਕਿਸਤਾਨ ਟੁੱਟਣ ਲੱਗਾ ਸੀ ਤੇ ਇੱਕ ਪਾਸੇ ਇਹੋ ਜਿਹੇ ਬਿਆਨ ਹੁੰਦੇ ਸਨ ਵੀ ਗੱਲਾਂ ਹੀ ਜਿਹੜੀਆਂ ਨਾ ਉਹ ਬਸ ਜੀ ਬਿਲਕੁਲ ਮਾਮਲਾਤ ਜਿਹੜੇ ਨੇ ਉਹ ਪਕੜ 'ਚ ਨੇ ਤੇ ਇੰਜ ਕਰ ਦਿਆਂਗੇ ਤੇ ਉਂਝ ਕਰ ਦਿਆਂਗੇ। ਅੱਛਾ ਜੀ, ਅੱਗੋਂ ਨਜਮ ਸੇਠੀ ਸਾਹਿਬ ਨੇ ਇੱਕ ਨਵਾਂ ਹੀ ਕੰਮ ਕੀਤਾ ਹੈ। ਅੱਜ ਕੱਲ੍ਹ ਮੀਆਂ ਸਾਹਿਬ ਨੂੰ ਉਹ ਚੁਬਕਾਂ ਲਾਉਂਦੇ ਨੇ ਛੋਟੀਆਂ। ਕੱਲ ਪਰਸੋਂ ਉਹਨਾਂ ਬਿਆਨ ਦਿੱਤਾ ਸੀ ਕਿ ਨਵਾਜ਼ ਸ਼ਰੀਫ ਸਾਹਿਬ ਦੇ ਕੋਲ ਬੜੇ ਮਹਿੰਗੇ ਸਕਾਰਫ ਨੇ, $2,000, ਬਲਕਿ ਉਹਨਾਂ ਆਖਿਆ ਇਦੋਂ ਵੀ ਬਹੁਤੇ ਮਹਿੰਗੇ ਸਕਾਰਫ ਉਹਨਾਂ ਦੇ ਕੋਲ ਨੇ। ਜੁੱਤੀਆਂ ਵੀ ਬੜੀਆਂ ਮਹਿੰਗੀਆਂ ਨੇ। ਸ਼ੁਕਰ ਕਰਨ ਨਵਾਜ਼ ਸ਼ਰੀਫ ਸਾਹਿਬ ਕਿ ਉਹਨਾਂ ਨੇ ਉਹਨਾਂ ਦੇ ਅੰਡਰ ਗਾਰਮੈਂਟਸ ਵਗੈਰਾ ਦੇ ਬਾਰੇ ਬਹੁਤੀ ਇਨਫੋਰਮੇਸ਼ਨ ਨਹੀਂ ਦਿੱਤੀ। ਬਸ ਇੱਥੇ ਰੁਕ ਗਏ, ਕੱਪੜਿਆਂ ਦੇ ਬਾਰੇ, ਜੁਰਾਬਾਂ ਸ਼ਰਾਬਾਂ, ਜੁੱਤੀਆਂ ਸਕਾਰਫ ਵਗੈਰਾ ਤੱਕ ਗਏ। ਉਹ ਮੇਰਾ ਖਿਆਲ ਹੈ ਕਿ ਮੀਆਂ ਸਾਹਿਬ ਦੇ ਕੋਲੋਂ ਆਖਣ ਡਏ ਨੇ ਵੀ ਇੱਧਰ ਜ਼ਰਾ ਤਵੱਜੋ ਦਿਓ ਸਾਡੇ ਵੱਲ, ਸਾਡੇ ਨਾਲ ਯਾਰੀ ਦੁਬਾਰਾ ਲਾਓ, ਨਹੀਂ ਤੇ ਅਸੀਂ ਤੁਹਾਡੇ ਕੱਪੜਿਆਂ ਦੇ ਵਿੱਚ ਵੜ ਜਾਣਾ। ਮਤਲਬ ਸਕਾਰਫ ਤੇ ਉਹ ਮੇਰਾ ਮਤਲਬ ਸ਼ਰਟਾਂ ਸ਼ੋਟਾਂ ਕੋਟਾਂ ਸ਼ੋਟਾਂ ਤੱਕ ਤੇ ਚਲੇ ਗਏ ਨੇ। ਅੰਡਰ ਗਾਰਮੈਂਟ ਉਹਨਾਂ ਕੋਲੋਂ ਫਿਲਹਾਲ ਬਚੇ ਨੇ। ਮੇਰਾ ਖਿਆਲ ਇਹ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਵੀ ਜੇ ਤੁਸੀਂ ਸਾਡੇ ਨਾਲ ਕੋਈ ਰਾਬਤਾ ਸ਼ਾਬਤਾ ਨਾ ਕੀਤਾ ਤਾਂ ਹੋ ਸਕਦਾ ਥੋੜ੍ਹੇ ਦਿਨਾਂ ਨੂੰ ਅਸੀਂ ਉਸ ਪਾਸੇ ਵੀ ਸ਼ੁਰੂ ਹੋ ਜਾਈਏ। ਖੈਰ, ਅੱਜ ਉਹਨਾਂ ਨਵਾਂ ਬਿਆਨ ਦਿੱਤਾ ਕਿ ਇਮਰਾਨ ਖਾਨ ਦੀ ਪਰਸਨੈਲਿਟੀ ਇੰਨੀ ਤਾਕਤਵਰ ਤੇ ਜਾਜ਼ਬੇ ਨਜ਼ਰ ਹੈ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਮਹਿੰਗੇ ਕੱਪੜੇ ਪਾਉਣ ਦੀ। ਉਹਨਾਂ ਨੂੰ ਬਿਲਕੁਲ ਕੋਈ ਸ਼ੌਕ ਨਹੀਂ ਡਰੈਸਿੰਗ ਦਾ, ਜੋ ਪਾ ਲੈਂਦੇ ਨੇ ਉਹੀ ਫੈਸ਼ਨ ਬਣ ਜਾਂਦਾ। ਸਰਫਰਾਜ਼ ਨਵਾਜ਼ ਦੱਸਦੇ ਨੇ ਕਿ ਜਿਸ ਵੇਲੇ ਅਸੀਂ ਜਵਾਨ ਸਾਂ ਸਾਰੇ ਤੇ ਕ੍ਰਿਕਟ ਖੇਡਦੇ ਸਾਂ ਤੇ ਸਾਰੇ ਪਲੇਅਰ ਪੱਬ 'ਚ ਜਾਂਦੇ ਸਾਂ ਤੇ ਉੱਥੇ ਮੁਖਤਲਿਫ ਕਿਸਮ ਦੇ ਡਰਿੰਕ ਆਰਡਰ ਕਰਦੇ ਸਾਂ। ਇਮਰਾਨ ਖਾਨ ਉੱਥੇ ਜਾ ਕੇ ਵੀ ਪੁੱਛਦਾ ਸੀ ਵੀ ਮੈਨੂੰ ਦੁੱਧ ਦਾ ਗਲਾਸ ਲੱਭ ਜਾਏਗਾ ਕਿ ਨਹੀਂ।
ਉਹ ਆਂਦੇ ਨੇ ਕਿ ਇਮਰਾਨ ਖਾਨ ਸਾਡਾ ਹੀਰੋ ਹੈ। ਤੇ ਇਹ ਹੁਣ ਮੈਨੂੰ ਲੱਗਦਾ ਹੈ ਕਿ ਸੇਠੀ ਸਾਹਿਬ ਜਿਹੜੇ ਨੇ ਉਹ ਮੀਆਂ ਸਾਹਿਬ ਨੂੰ ਮੱਠਾ ਛੇੜਦੇ ਵੀ ਨੇ, ਤੰਗ ਵੀ ਕਰਦੇ ਨੇ ਤੇ ਸਾੜਦੇ ਵੀ ਨੇ। ਵਜੂਹਾਤ ਕੀ ਨੇ ਅੰਦਰ ਦੀਆਂ ਉਹ ਸਾਡੀ ਸਮਝ 'ਚ ਨਹੀਂ ਹੈ, ਲੇਕਿਨ ਕੋਈ ਨਾ ਕੋਈ ਕੰਮ ਜਿਹੜਾ ਇਹੋ ਜਿਹਾ ਜਿਹੜਾ ਉਹ ਕਰਕੇ ਤੇ ਉਹਨਾਂ ਨੂੰ ਚੁੰਨੀਆਂ ਵੱਢਦੇ ਰਹਿੰਦੇ ਨੇ। ਅੱਛਾ ਜੀ, ਚੌਧਰੀ ਗੁਲਾਮ ਹੁਸੈਨ ਸਾਹਿਬ ਨੇ ਅੱਗੋਂ ਇੱਕ ਚੰਗਾ ਭਰਵਾਂ ਕਿਸਮ ਦਾ ਐਨਾਲਿਸਿਸ ਕੀਤਾ। ਚੌਧਰੀ ਸਾਹਿਬ ਤੁਹਾਨੂੰ ਪਤਾ ਭਰਵੇਂ ਕਿਸਮ ਦੇ ਐਨਾਲਿਸਿਸ ਕਰਦੇ ਨੇ ਤੇ ਚੰਗਾ ਉਹ ਤਗੜਾ ਐਨਾਲਿਸਿਸ ਹੁੰਦਾ, ਉਹਨਾਂ ਦਾ ਮਾੜਾ ਹੁੰਦਾ ਕੋਈ ਨਹੀਂ। ਜਾਂ ਖਾਮੋਸ਼ ਰਹਿੰਦੇ ਨੇ, ਜਦੋਂ ਬੋਲਦੇ ਨੇ ਤੇ ਫਿਰ ਤਗੜਾ ਐਨਾਲਿਸਿਸ ਕਰਦੇ ਨੇ। ਉਹਨਾਂ ਨੇ ਆਖਿਆ ਕਿ ਜਨਰਲ ਬਾਜਵਾ ਨੇ ਬਤੌਰ ਆਰਮੀ ਚੀਫ ਮੈਨੂੰ ਆਖਿਆ ਕਿ 19 ਅਰਬ ਦੇ ਵਿੱਚੋਂ 10 ਅਰਬ ਡਾਲਰ ਲੱਗੇ ਸਨ, 9 ਅਰਬ ਡਾਲਰ ਖਾ ਗਏ ਸਨ। ਇਹ ਸ਼ਰੀਫਾਂ ਵਾਲੇ ਪਾਸੇ ਇਸ਼ਾਰਾ ਕਰਕੇ ਅਨਸਾਰ ਅਬਾਸੀ ਨੇ ਜ਼ਰਾਏ ਤੋਂ ਤਰਦੀਦ ਕੀਤੀ ਕਿ ਜਨਰਲ ਬਾਜਵਾ ਨੇ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਮੈਂ ਅੱਗੋਂ ਆਖਿਆ ਕਿ ਬਾਜਵਾ ਸਾਹਿਬ ਦੇ ਕੋਲੋਂ ਬਿਆਨ ਦਵਾਓ ਤਰਦੀਦ ਦਾ ਤੇ ਫਿਰ ਮੈਂ ਮੰਨਾਂ। ਉਹਨਾਂ ਆਖਿਆ ਅੱਜ ਤੱਕ ਬਿਆਨ ਨਹੀਂ ਆਇਆ। ਚੌਧਰੀ ਸਾਹਿਬ ਮੈਨੂੰ ਇੱਕ ਗੱਲ ਦੱਸੋ, ਜਦੋਂ ਖਬਰ ਤੁਸੀਂ ਦੇ ਛੱਡਦੇ ਹੋ, ਕਿਸੇ ਦੀ ਜੁਰਤ ਹੈ ਉਹਦੀ ਤਰਦੀਦ ਕਰਨਾ? ਜੇ ਤਰਦੀਦ ਕਰੇਗਾ ਤੇ ਫਿਰ ਤੁਸੀਂ ਤੇ ਮੇਰਾ ਮਤਲਬ ਹੈ ਕਿ ਇੱਕ ਵਾਰਾਂ ਕੱਢ ਕੜਾਕੇ ਦਿਓਗੇ, ਕਿਉਂਕਿ ਤੁਸੀਂ ਮੈਨੂੰ ਪਤਾ ਹੈ ਵੀ ਝੂਠੀ ਖਬਰ ਦਿੰਦੇ ਕੋਈ ਨਹੀਂ। ਤੇ ਜ਼ਾਹਿਰ ਹੈ ਜਦੋਂ ਤੁਸੀਂ ਖਬਰ ਦਿੱਤੀ ਹੈ ਤੇ ਉਸ ਤੋਂ ਬਾਅਦ ਬਾਜਵਾ ਸਾਹਿਬ ਨੇ ਜ਼ਾਹਿਰ ਹੈ ਨਿੰਮਾ ਝੂਠ ਮਾਰ ਦਿੱਤਾ ਹੋਣਾ ਅਨਸਾਰ ਅਬਾਸੀ ਸਾਹਿਬ ਕੋ ਕਿ ਮੈਂ ਗੱਲ ਨਹੀਂ ਕਹੀ। ਲੇਕਿਨ ਹੁਣ ਉਹ ਓਪਨ ਤਰਦੀਦ ਤੇ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਹੋਣੀ ਹੈ। ਤੇ ਬਾਹਰ ਇਹ ਚੰਗਾ ਉਹਨਾਂ ਨੂੰ ਚੌਧਰੀ ਗੁਲਾਮ ਹੁਸੈਨ ਸਾਹਿਬ ਨੇ ਚੰਗਾ, ਮੈਂ ਇਹ ਆਖਾਂਗਾ ਕਿ ਚੰਗਾ ਉਹਨਾਂ ਨੂੰ ਇੱਕ ਚੈਲੰਜ ਦਿੱਤਾ ਹੈ ਕਿ ਬਈ ਦਿਓ ਬਿਆਨ ਅਗਰ ਤੁਸੀਂ ਇਹ ਗੱਲ ਨਹੀਂ ਕਹੀ ਤੇ। ਅੱਛਾ ਜੀ, ਅਗਲੀ ਖਬਰ ਜਿਹੜੀ ਜਵਾਦ ਸਾਹਿਬ ਜਿਹੜੇ ਨੇ ਆਪਣਾ ਜਵਾਦ ਜਵਾਦ ਆਖ ਦਿੱਤਾ। ਜਵਾਦ ਅਹਿਮਦ ਜਿਹੜੇ ਆਪਣੇ ਆਪ ਨੂੰ ਸਿੰਗਰ ਆਂਦੇ ਨੇ, ਮੈਂ ਤੇ ਕਦੇ ਨਹੀਂ ਸੁਣਿਆ ਉਹਨਾਂ ਨੂੰ ਕਿਤੇ ਗਾਣਾ ਗੁਣਾ ਗਾਉਂਦੇ ਆ। ਜਦੋਂ ਕਦੀ ਟੀਵੀ ਤੇ ਆਵਾਜ਼ ਪਵੇ ਕੰਨ ਤੇ ਬੜਾ ਹੀ ਬਸੁਰਾ ਗਾਉਂਦੇ ਨੇ, ਲੇਕਿਨ ਬਾਹਰੋਂ ਆਪਣੇ ਆਪ ਨੂੰ ਗੁਲੂਕਾਰ ਆਖਦੇ ਨੇ। ਉਹ ਆਂਦੇ ਨੇ ਵੀ ਮੈਨੂੰ ਗੰਦੀਆਂ ਗਾਲਾਂ ਨਾ ਕੱਢੋ। ਜਿਹੜੇ ਬੰਦੇ ਮੈਨੂੰ ਸੋਸ਼ਲ ਮੀਡੀਆ ਤੇ ਗੰਦੀਆਂ ਗਾਲਾਂ ਕੱਢਦੇ ਨੇ, ਜਿੱਦਣ ਮੇਰੇ ਕਾਬੂ ਆ ਗਏ ਮੈਂ ਕੱਢ ਕੜਾਕੇ ਦੇਣੇ ਨੇ ਉਹਨਾਂ ਦੇ। ਦੇਖੋ, ਮੈਂ ਤੁਹਾਨੂੰ ਹਮੇਸ਼ਾ ਆਖਿਆ ਵੀ ਤਨਕੀਦ ਕਰੋ, ਗੰਦੀਆਂ ਗਾਲਾਂ ਨਾ ਕੱਢਿਆ ਕਰੋ ਲੋਕਾਂ ਨੂੰ। ਜਿਸ ਵੇਲੇ ਤੁਸੀਂ ਗੰਦੀਆਂ ਗਾਲਾਂ ਕੱਢਦੇ ਹੋ ਨਾ, ਉਸ ਵੇਲੇ ਤੁਸੀਂ ਆਪਣੀ ਹਾਰ ਦਾ ਐਲਾਨ ਕਰਦੇ ਹੋ ਤੇ ਅਗਲੇ ਬੰਦੇ ਦੀ ਜਿੱਤ ਦਾ। ਉਹਦੀ ਵਜ੍ਹਾ ਕੀ ਹੈ? ਉਹ ਤੁਹਾਡੀ ਉਸ ਇੱਕ ਗੰਦੀ ਗਾਲ ਨੂੰ ਚੁੱਕ ਕੇ ਜਿੰਨੀਆਂ ਤੁਹਾਡੀਆਂ ਚੰਗੀਆਂ ਗੱਲਾਂ ਹੁੰਦੀਆਂ ਨੇ ਨਾ, ਉਹ ਉਹਦੇ ਉੱਤੇ ਭਾਰੀ ਹੋ ਜਾਂਦਾ ਹੈ ਕੰਮ। ਮਤਲਬ ਕਿ ਉਹ ਉਹਨਾਂ ਗਾਲਾਂ ਦੇ ਪਿੱਛੇ ਲੁਕ ਜਾਂਦਾ। ਉਸ ਤੋਂ ਬਾਅਦ ਲੋਕਾਂ ਨੂੰ ਐਕਸਪੋਜ਼ ਕਰਨਾ ਹੈ ਤੇ ਹਮੇਸ਼ਾ ਗਾਲਾਂ ਤੋਂ ਬਗੈਰ, ਮੰਤਕ ਨਾਲ, ਦਲੀਲ ਨਾਲ। ਹਾਂ, ਇਹ ਅਲੱਗ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਫੇਕ ਲਿਬਰਲ ਅਸ਼ਰਾਫੀਆ ਹੈ ਉਹ ਕਰਦੀ ਕੀ ਕਿ ਕਦੀ ਉਹ ਔਰਤ ਕਾਰਡ ਖੇਡਦੇ ਨੇ, ਕਦੀ ਕੋਈ ਹੋਰ ਕਾਰਡ ਖੇਡਦੇ ਨੇ, ਉਹਦੇ ਪਿੱਛੇ ਲੁਕਦੇ ਨੇ। ਜੋ ਮਰਜ਼ੀ ਕਰਦੇ ਰਹਿਣ, ਤੁਸੀਂ ਸਾਬ ਤੇ ਸਾਬਾ ਕਹਿ ਕੇ ਹੀ ਤਨਕੀਦ ਕਰਨੀ ਹੈ ਤੇ ਤੁਸੀਂ ਐਕਸਪੋਜ਼ ਕਰਨਾ ਉਹਨਾਂ ਦੀ ਗੰਦੀ ਸਹਾਫਤ ਨੂੰ ਜਾਂ ਉਹਨਾਂ ਦੇ ਗੰਦੇ ਕਰਤੂਤ ਜਿਹੜੇ ਨੇ ਉਹਨਾਂ ਨੂੰ। ਗੰਦੇ ਕਰਤੂਤ ਦਾ ਮਤਲਬ ਜਿਹੜੇ ਉਹਨਾਂ ਦੇ ਪ੍ਰੋਫੈਸ਼ਨਲ ਕਰਤੂਤ ਨੇ ਔਰ ਜਿਹੜੇ ਉਹਨਾਂ ਦੇ, ਮੇਰਾ ਮਤਲਬ ਹੈ ਕਿ ਸਹਾਫਤ ਹੈ ਜਾਂ ਉਹਨਾਂ ਦੀ ਸਿਆਸਤ ਹੈ। ਜ਼ਾਤੀ ਜ਼ਿੰਦਗੀ ਦੇ ਉੱਤੇ ਹਮਲੇ ਕਰਨ ਦਾ ਕਦੇ ਕੋਈ ਫਾਇਦਾ ਨਹੀਂ ਹੁੰਦਾ ਤੇ ਇਹ ਨੂੰ ਨਾਲ ਇਹੋ ਜਿਹੇ ਕੰਮ ਕਰਦੇ ਨੇ। ਸਾਨੂੰ ਇਹੋ ਜਿਹੇ ਕੰਮਾਂ ਤੋਂ ਇਜਤਨਾਬ ਕਰਨਾ ਚਾਹੀਦਾ। ਇਸ ਲਈ ਮੇਰੀ ਰਿਕੁਐਸਟ ਤੁਹਾਡੇ ਕੋਲੋਂ ਇਹ ਹੈ ਕਿ ਜਵਾਦ ਅਹਿਮਦ ਸਾਹਿਬ ਨੂੰ ਗਾਲਾਂ ਗੂਲਾਂ ਨਾ ਕੱਢੋ। ਹਾਂ, ਤਨਕੀਦ ਕਰਿਆ ਕਰੋ ਬਿਜਲੀ ਚੋਰੀ ਵਗੈਰਾ ਦੇ ਉੱਤੇ, ਬਾਕੀ ਸਾਰੀਆਂ ਗੱਲਾਂ ਕਰੋ, ਉਹ ਜ਼ਰਾ ਦੱਬ ਕੇ ਰੱਖੋ ਕੰਮ ਨੂੰ। ਉੱਥੇ ਤੁਸੀਂ ਜਿਹੜਾ ਕਿਸੇ ਕਿਸਮ ਦੀ ਘਾਟ ਜਿਹੜੀ ਨਹੀਂ ਰੱਖਣੀ। ਆਖਰੀ ਖਬਰ ਤੁਹਾਡੇ ਸਾਹਮਣੇ ਦੇ ਦਈਏ। ਸ਼ਾਹਿਦ ਅਫਰੀਦੀ ਸਾਹਿਬ ਦੇ ਕੋਲੋਂ ਸਵਾਲ ਪੁੱਛਿਆ ਗਿਆ ਕਿ ਟੈਲੀਗ੍ਰਾਫ ਨੇ ਸਟੋਰੀ ਰਨ ਕੀਤੀ ਹੈ ਕਿ ਇਮਰਾਨ ਖਾਨ ਜੇਲ੍ਹ 'ਚ ਹੈ ਤੇ ਸਾਰੇ ਕ੍ਰਿਕਟ ਦੇ ਸਟਾਰ ਜਿਹੜੇ ਖਾਮੋਸ਼ ਨੇ ਤੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਉਹਨਾਂ ਫੌਰੀ ਤੌਰ ਤੇ ਆਖਿਆ ਵੀ ਆ ਜਿਹੜਾ ਜਨਰਲ ਫੈਜ਼ ਨੂੰ ਲੱਭ ਰਹੀ ਹੈ ਨਾ ਸਜ਼ਾ, ਇਹ ਫੌਜ ਨੇ ਬੜਾ ਚੰਗਾ ਕੰਮ ਕੀਤਾ। ਆਪਣਾ ਅੰਦਰੋਂ ਉਹਨਾਂ ਨੇ ਇਤਸਾਬ ਸ਼ੁਰੂ ਕੀਤਾ। ਮਤਲਬ ਉਹਨਾਂ ਇਮਰਾਨ ਖਾਨ ਵਾਲੀ ਗੱਲ ਦਾ ਜਵਾਬ ਨਹੀਂ ਦਿੱਤਾ। ਤੁਹਾਨੂੰ ਐਵੇਂ ਹੀ ਪਾਗਲ ਜਿਹਾ ਲੱਗਦਾ ਹੈ। ਕਈ ਬੰਦੇ ਆਂਦੇ ਨੇ ਵੀ ਅਨਪੜ੍ਹ ਜਾਹਿਲ ਜਿਹਾ ਸ਼ਾਹਿਦ ਅਫਰੀਦੀ, ਵੇਖ ਲਓ ਇੰਜ ਨਹੀਂ ਹੈ, ਕਿੱਡਾ ਚਾਤਰ ਹੈ। ਸਵਾਲ ਕੀਤਾ ਵੀ ਟੈਲੀਗ੍ਰਾਫ ਆਂਦਾ ਵੀ ਸਾਰੇ ਕ੍ਰਿਕਟਰ ਜਿਹੜੇ ਨੇ ਖਾਮੋਸ਼ ਨੇ ਤੇ ਤੁਸੀਂ ਇੱਥੇ ਕੀ ਕਹਿੰਦੇ ਹੋ? ਤੇ ਉਹਨਾਂ ਫੈਜ਼ ਹਮੀਦ ਦੀ ਗੱਲ ਕਰਕੇ ਤੇ ਲੈਫਟ ਰਾਈਟ ਕਰਕੇ ਤੇ ਨਿਕਲ ਗਏ। ਇਹ ਬੜਾ ਖੋਚਲ ਹੈ, ਮੈਂ ਹਿਸਾਬ ਲਾਇਆ, ਲੇਕਿਨ ਲੱਗਦਾ ਐਵੇਂ ਹੀ, ਮੇਰਾ ਮਤਲਬ ਹੈ ਕਿ ਬੇਵਕੂਫ ਜਿਹਾ, ਪੌਂਦੂ ਜਿਹਾ ਕਿ ਬਸ ਐਵੇਂ ਹੀ ਗੱਲਾਂ ਗੁੱਲਾਂ ਕਰੀ ਜਾਂਦਾ, ਲੇਕਿਨ ਅੰਦਰੋਂ ਪੂਰੇ ਦਿਨਾਂ ਦਾ ਮਤਲਬ ਕਿ ਪੂਰਾ ਅੰਦਰੋਂ ਪੂਰਾ ਚਾਤਰ ਹੈ। ਜਿਹੜੀ ਗੱਲ ਦਾ ਜਵਾਬ ਨਹੀਂ ਦੇਣਾ ਉਹਦਾ ਨਹੀਂ ਦੇਣਾ। ਲੇਕਿਨ ਚਲੋ ਨਾਲ ਨਾਲ ਇਹ ਵੀ ਪਤਾ ਲੱਗਾ ਕਿ ਇਹ ਭਾਈ ਹੁਣੀ ਵੀ ਬੜੇ ਹੀ ਕਿ ਲੋ ਲੈਵਲ ਦੇ ਜਰਨੈਲੀ ਟਾਊਟ ਨੇ। ਮਤਲਬ ਕਿ ਇਹਨਾਂ ਨੂੰ ਜਦੋਂ ਸਵਾਲ ਪੁੱਛਿਆ ਉਦੋਂ ਵੀ ਹਿੰਮਤ ਨਾ ਹੋਈ ਕਿ ਇਮਰਾਨ ਖਾਨ ਦੇ ਹੱਕ ਦੇ ਵਿੱਚ ਕੋਈ ਗੱਲ ਕਰਦੀ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।